व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारतीय सुप्रीम कोर्ट ਵੱਲੋਂ जम्मू कश्मीर ਵਿੱਚ आर्टिकल 370 खत्म ਕਰਨ ਸੰਬੰਧੀ ਕੀਤੀਆਂ ਗਈਆਂ 20 ਦੇ ਲਗਭਗ ਪਟੀਸ਼ਨਾਂ ਤੇ ਬੜੀ ਤੇਜ਼ੀ ਨਾਲ ਸੁਣਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਔਰ ਜੱਜਾਂ ਦੇ ਸੁਣਵਾਈ ਦੌਰਾਨ ਕਮੈਂਟਸ ਕੁਝ ਵੀ ਹੋਣ ਪਰ ਅਖੀਰ ਫੈਸਲਾ ਜਿਹੜਾ ਹੈ ਉਹ ਮੋਦੀ ਸਰਕਾਰ ਦੇ ਹੱਕ ਵਿੱਚ ਹੀ ਦਿੱਤਾ ਜਾਵੇਗਾ। ਜਿਵੇਂ ਕਿ ਬਾਬਰੀ ਮਸਜਿਦ ਦੇ ਮਾਮਲੇ ਵਿੱਚ ਉੱਥੇ ਮੰਦਰ ਬਣਾਉਣ ਦਾ ਫੈਸਲਾ ਦਿੱਤਾ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਜੀ? ਸੁਪਰੀਮ ਕੋਰਟ ਜਿਹੜੀ ਬੜੀ ਕਾਹਲੀ ਨਾਲ ਹੁਣ ਆਰਟੀਕਲ 370 ਦੇ ਉੱਤੇ ਜਿੱਤੇ ਤੇ 20 ਪਟੀਸ਼ਨਾਂ ਪਿਛਲੇ 4 ਸਾਲ ਤੋਂ ਪੈਂਡਿੰਗ ਰੱਖੀਆਂ ਹੋਈਆਂ ਸੀ, ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਸਾਡੇ ਵੀਰ ਭੈਣ ਫੇਸਬੁੱਕ ਦੇ ਉੱਤੇ ਜੁੜੇ ਨੇ ਉਹਨਾਂ ਦੀ ਮੈਸੇਜ ਸ਼ੇਅਰ ਕਰਾਂਗੇ। ਬੌਬ ਸਿੰਘ ਲਿਖਦੇ ਨੇ, ਅੱਜ ਸਵੇਰ ਤੋਂ ਸੋਸ਼ਲ ਮੀਡੀਆ ਤੇ ਤਸਵੀਰਾਂ ਤੇ ਖਬਰਾਂ ਦੇਖ ਰਹੇ ਹਾਂ। ਮੇਨ ਸਟ੍ਰੀਮ ਭਾਰਤੀ ਮੀਡੀਆ ਨੇ ਮੌਨ ਵਰਤ ਧਾਰਿਆ ਹੋਇਆ। ਖੈਰ, ਇੱਕ ਤਸਵੀਰ ਦਿਲ ਦੇ ਵਜੂਦ ਦੇ ਬਹੁਤ ਦਸਤਕ ਦਿੰਦੀ ਹੈ। ਇੱਕ ਸਿੱਖ ਬੱਚਾ ਜਿਸ ਕੋਲ ਪਲੇਟ ਵਿੱਚ ਇੱਕ ਰੋਟੀ ਹੀ ਨਜ਼ਰ ਆਉਂਦੀ ਹੈ, ਉਹ ਇੱਕ ਅੱਧ-ਨੰਗ ਹਾਲਤ ਵਿੱਚ ਕਿਸੇ ਦੂਸਰੇ ਬੱਚੇ ਨੂੰ ਦੇ ਰਿਹਾ ਹੈ। ਭਾਵੇਂ ਉਹ ਬੱਚਾ ਮੋਨਾ ਹੈ ਪਰ ਫਿਰ ਵੀ ਆਪਣੇ ਰਾਜੇ ਹੋਣ ਦਾ ਸੁਭਾਅ ਪ੍ਰਗਟ ਕਰਦਾ ਹੈ। ਰਾਜ ਦਾ ਆਦਰਸ਼ ਕੀ ਹੁੰਦਾ ਹੈ? ਇਹੋ ਤੇ ਹੁੰਦਾ ਹੈ ਨੰਗਾ ਭੁੱਖਾ ਕੋਈ ਵੀ ਖਾਲੀ ਕੋਈ ਨਾ ਜਾਏ। ਸਿੱਖੀ ਦੇ ਅਵਚੇਤਨ ਵਿੱਚ ਸਭ ਨੂੰ ਰਜਾਉਣ ਦੀ ਸਮਰੱਥ ਹੈ। ਅਜੇ ਸਮਿਆਂ ਵਿੱਚ ਸਰਕਾਰਾਂ ਤੇ ਵੱਡੇ ਦੇਸ਼ ਹੱਥ ਖੜੇ ਕਰ ਜਾਂਦੇ ਨੇ, ਉੱਥੇ ਸਿੱਖਾਂ ਦੇ ਘਰ ਜੰਮਿਆ ਛੋਟਾ ਜਿਹਾ ਭੁਜੰਗੀ ਵੀ ਪਾਣੀ ਵਿੱਚ ਪ੍ਰਸ਼ਾਦੇ ਟੋਕਰੀ ਵਿੱਚ ਪਾ ਕੇ ਕਹਿੰਦਾ ਹੈ, ਪ੍ਰਸ਼ਾਦਾ ਵਾਹਿਗੁਰੂ ਜੀ। ਕੈਸਾ ਕਮਾਲ ਵਰਤ ਰਿਹਾ। ਧੰਨ ਗੁਰੂ ਨਾਨਕ ਸਾਹਿਬ, ਧੰਨ ਹੋ ਆਪ ਜੀ। ਇਹ ਕੈਸੀ ਜਾਂਚ ਦੱਸ ਗਏ ਹੋ ਵਾਹਿਗੁਰੂ ਬੋਲ ਕੇ ਵੰਡ ਛਕਣ ਦੀ। ਪਾਤਸ਼ਾਹ ਇਹਨਾਂ ਰਾਜੇ ਜੋਗੀਆਂ ਨੂੰ ਰਾਜ ਭਾਗ ਨਾਲ ਨਿਵਾਜਣ। ਬਹੁਤ ਜਲਦ ਪੂਰੀ ਕਾਇਨਾਤ ਨੂੰ ਅਹਿਸਾਸ ਹੋਵੇਗਾ ਕਿ ਤੇਰੀ ਖਲਕਤ ਦੀ ਸੇਵਾ ਤੇਰਾ ਰੂਪ ਜਾਣ ਕੇ ਕਰਨ ਵਾਲੇ ਤੇਰੇ ਸਿੱਖ ਹਨ। ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ। ਬੌਬ ਸਿੰਘ ਜੀ ਨੇ ਜੋ ਕਿਹਾ ਉਹਦੇ ਚ ਕੋਈ ਹੋਰ ਲਫ਼ਜ਼ ਐਡ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਸਿੱਖੀ ਗੁਣਾਂ ਦੀ ਖੂਬਸੂਰਤ ਪਰਿਭਾਸ਼ਾ ਵੀ ਔਰ ਭਵਿੱਖ ਦੇ ਵਿੱਚ ਸਿੱਖ ਥਾਟ ਕਿਵੇਂ ਸਮੁੱਚੀ ਖਲਕਤ ਦੀ ਜਿਹੜਾ ਭਲਾਈ ਦੇ ਲਈ ਅਲਟੀਮੇਟਲੀ ਸਾਹਮਣੇ ਆਏਗਾ, ਉਸ ਦੀ ਵੀ ਉਹਨਾਂ ਨੇ ਸ਼ੁਭ ਕਾਮਨਾ ਕੀਤੀ ਹੈ। ਗੁਰਦੀਪ ਸਿੰਘ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਦੇਸ਼ ਪੰਜਾਬ ਵਿੱਚ ਹੜ੍ਹਾਂ ਦਾ ਮੁੱਖ ਕਾਰਨ ਮਨੂਵਾਦੀ, ਅੰਧ ਵਿਸ਼ਵਾਸੀ, ਵਿਸ਼ਵਾਸਘਾਤੀ, ਹਿੰਦੂਤਵੀ, ਬੇਈਮਾਨ ਕਰੋਪੀ ਹੈ। ਕੁਦਰਤ ਤਾਂ ਹਮੇਸ਼ਾ ਨਿਰੰਤਰ ਸਭ ਜੀਵਾਂ ਦੀ ਭਲਾਈ ਲੋਚਦੀ ਹੈ। ਸੱਚਮੁੱਚ ਹੀ ਮਨੁੱਖੀ ਬੇਈਮਾਨੀ ਹੀ ਸਭ ਜੀਵਾਂ ਦੀ ਬਰਬਾਦੀ ਦਾ ਕਾਰਨ ਹੈ ਜੀ। ਲੋੜ ਹੈ ਸਾਰਿਆਂ ਨੂੰ ਮਿਲ ਕੇ ਵਿਪਰਵਾਦੀਆਂ ਦੀ ਬੇਈਮਾਨੀ ਦੇ ਖਿਲਾਫ ਆਵਾਜ਼ ਬੁਲੰਦ ਕਰਨ। ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਇਹ ਬਹੁਤ ਕੁਛ ਦੇ ਲਈ ਇਹਨਾਂ ਦੀ ਬੇਈਮਾਨ ਸੋਚ ਜ਼ਿੰਮੇਵਾਰ ਹੈ ਜਿਨ੍ਹਾਂ ਦੀ ਗੁਲਾਮੀ 'ਚ ਅਸੀਂ ਫਸੇ ਹੋਏ ਹਾਂ। ਫਿਰ ਵਰਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਜਨਰਲ ਲਾਭ ਸਿੰਘ ਜੀ ਦਾ ਭਾਈ ਸੁਰਿੰਦਰ ਸਿੰਘ ਸੋਢੀ ਦੀ ਸ਼ਹੀਦੀ ਤੋਂ ਬਾਅਦ 24 ਘੰਟੇ ਵਿੱਚ ਕੀਤਾ ਗਿਆ ਐਕਸ਼ਨ ਬਾ ਕਮਾਲ ਸੀ। ਸਿਰ ਝੁਕਦਾ ਹੈ ਅਜੇ ਜੁਝਾਰੂਆਂ ਦੀ ਸੂਰਬੀਰਤਾ ਤੇ। ਬਹੁਤ ਸ਼ੁਕਰੀਆ ਵਰਿੰਦਰ ਸਿੰਘ ਜੀ। ਔਰ ਬੌਬ ਸਿੰਘ ਜੀ ਨੇ ਵੀ ਉਹਨਾਂ ਨੂੰ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਕੀਤਾ ਜਨਰਲ ਲਾਭ ਸਿੰਘ ਦੀ। ਦਵਿੰਦਰ ਸੰਧੂ ਕਹਿੰਦੇ ਨੇ, ਜਦੋਂ ਬੱਕਰੇ ਦੀ ਬਲੀ ਦੇਣੀ ਹੁੰਦੀ ਹੈ, ਬੱਕਰੇ ਦਾ ਸ਼ਿੰਗਾਰ ਕੀਤਾ ਜਾਂਦਾ ਹੈ, ਉਹਨਾਂ ਨੂੰ ਤੁੱਕੇ ਵੀ ਖਿਲਾਏ ਜਾਂਦੇ ਹੈ, ਮੱਥੇ ਉੱਪਰ ਲਾਲ ਰੰਗ ਵੀ ਲਾਇਆ ਜਾਂਦਾ ਹੈ। ਬਾਕੀ ਤੁਸੀਂ ਆਪ ਸਿਆਣੇ ਹੋ ਇਸ ਦਾ ਕੀ ਮਤਲਬ ਹੈ। ਸੋ ਇਸ ਤੋਂ ਹੀ ਬਲੀ ਦੇ ਬੱਕਰੇ ਦੀ ਜਿਹੜੀ ਗੱਲ ਆਈ ਹੈ ਕਿ ਭਾਈ ਉਹਨੂੰ ਖੁੱਲ੍ਹਾ ਛੱਡਿਆ ਜਾਂਦਾ ਹੈ ਔਰ ਉਸ ਦੀ ਪੂਰੀ ਸੇਵਾ ਹੁੰਦੀ ਹੈ। ਔਰ ਦੀਪ ਸਿੰਘ ਕਹਿੰਦੇ ਨੇ ਕਿ ਉਹਨੂੰ ਮੇਜਰ ਗੋਬਰ ਆਰੀਆ ਕਹੋ ਜੀ। ਹਾਂਜੀ, ਬਿਲਕੁਲ ਗੋਬਰ ਹੀ ਹੈ। ਕਮਲ ਸਿੰਘ ਲਿਖਦੇ ਨੇ, ਇਸ ਵੇਲੇ ਸਿੱਖਾਂ ਤੇ ਪੰਜਾਬੀਆਂ ਨੂੰ ਇਹ ਗੱਲ ਵੱਡੇ ਪੱਧਰ ਤੇ ਚੁੱਕਣ ਦੀ ਲੋੜ ਹੈ ਕਿ ਜਿਨ੍ਹਾਂ ਡੈਮਾਂ ਤੇ ਹੈਡਵਰਕਸ ਤੇ ਪਾਣੀ ਛੱਡ ਕੇ ਪੰਜਾਬ ਦਾ ਨੁਕਸਾਨ ਕੀਤਾ ਜਾ ਰਿਹਾ ਹੈ, ਕਿ ਇਹਨਾਂ ਤੇ ਪੰਜਾਬ ਨੂੰ ਕੋਈ ਫਾਇਦਾ ਹੁੰਦਾ ਵੀ ਹੈ ਕਿ ਨਹੀਂ, ਜਾਂ ਇਹ ਨੁਕਸਾਨ ਕਰਨ ਲਈ ਰੱਖੇ ਹੋਏ ਹਨ। ਕਿਉਂਕਿ ਬਾਹਰਲੇ ਦੇਸ਼ਾਂ ਵਿੱਚ ਆਬਾਦੀ ਦੇ ਨੇੜੇ ਜਾਂ ਤਾਂ ਪੀਣ ਵਾਲੇ ਪਾਣੀ ਲਈ ਜਾਂ ਸਿੰਚਾਈ ਲਈ ਬਣਾਏ ਹੁੰਦੇ ਹਨ, ਪਰ ਪੰਜਾਬੀ ਪੀਣ ਲਈ ਤੇ ਸਿੰਚਾਈ ਲਈ ਤਾਂ ਪਾਣੀ ਧਰਤੀ ਦੀ ਹਿੱਕ ਪਾੜ ਕੇ ਕੱਢਦੇ ਹਨ। ਬਿਜਲੀ ਲਈ ਅਨੇਕਾਂ ਕੋਲੇ ਦੇ ਪਲਾਂਟ ਲਾਏ ਹੋਏ ਹਨ, ਫਿਰ ਇਹਨਾਂ ਦਾ ਕੀ ਫਾਇਦਾ? ਕਮਲ ਸਿੰਘ ਜੀ, ਤੁਸੀਂ ਬਿਲਕੁਲ ਪਤੇ ਦੀ ਗੱਲ ਕੀਤੀ ਹੈ, ਪਰ ਅਫਸੋਸ ਜਿਨ੍ਹਾਂ ਜ਼ਮਾਨਿਆਂ 'ਚ ਸਾਡੀ ਬਰਬਾਦੀ ਦਾ ਇਹ ਭਾਖੜਾ ਬਣਾ ਕੇ ਖੜਾ ਕੀਤਾ ਗਿਆ। ਔਰ ਨਹਿਰੂ ਨੇ ਜਿੱਦਣ ਉਦਘਾਟਨ ਕੀਤਾ ਕੈਰੋਂ ਦੀ ਮੌਜੂਦਗੀ, ਉਹਨੇ ਕਿਹਾ
ਕਿ ਹੁਣ ਮੰਦਰਾਂ ਜਾਂ ਗੁਰਦੁਆਰਿਆਂ 'ਚ ਜਾਣ ਦੀ ਲੋੜ ਨਹੀਂ, ਇਹ ਭਾਰਤ ਦਾ ਬਹੁਤ ਵੱਡਾ ਮੰਦਿਰ ਅਸੀਂ ਬਣਾ ਦਿੱਤਾ ਹੈ, ਮਾਡਰਨ ਇੰਡੀਆ ਦਾ ਮੰਦਿਰ ਹੈ। ਸੋ ਜ਼ਾਹਰ ਹੈ ਕਿ ਇਹ ਮੰਦਿਰ ਜਿਹੜਾ ਹੈ ਉਹ ਸਾਡੀ ਬਰਬਾਦੀ ਲਈ, ਜਿਵੇਂ ਮੈਂ ਪਰਸੋਂ ਜ਼ਿਕਰ ਕੀਤਾ ਸੀ ਕਿ ਸੋਵੀਅਤ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਉਸ ਵੇਲੇ ਕਿਹਾ ਸੀ ਕਿ ਵੀ ਇਹ ਦੁਸ਼ਮਣ ਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ, ਇਹਨੂੰ ਹੀ ਬੰਬਾਰਡ ਕੀਤਾ ਜਾਏ ਤੇ ਸਾਰਾ ਪੰਜਾਬ ਸਾਫ਼ ਹੋ ਜਾਏਗਾ। ਔਰ ਸ਼ਾਇਦ ਇਹੀ ਮੰਤਵ ਇਹਨਾਂ ਦਾ। ਅਦਰਵਾਈਜ਼ ਬਹੁਤ ਸਾਰੇ ਮੁਲਕਾਂ ਨੇ ਛੋਟੇ ਛੋਟੇ ਡੈਮ ਬਣਾਏ ਹੋਏ ਨੇ, ਸੋ ਇਹਨਾਂ ਦੀ ਬਦਨੀਅਤੀ ਪਹਿਲੇ ਦਿਨ ਤੋਂ ਹੀ ਜ਼ਾਹਰ ਸੀ। ਫਿਰ ਬੌਬ ਸਿੰਘ ਫਿਰ ਲਿਖਦੇ ਨੇ, ਜਦੋਂ ਜਲ ਤੇ ਥਲ ਕਰ ਥਲ ਤੇ ਕੂਆਂ, ਕੂਪ ਤੇ ਮਿਹਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਕੇਦਾਰਨਾਥ 'ਚ ਬੱਦਲ ਫਟਿਆ ਸੀ, ਪਹਾੜੀਆਂ ਨੇ 5 ਰੁਪਏ ਦੀ ਚੀਜ਼ 500 ਦੀ ਵੇਚੀ, ਲੋਕਾਂ ਨਾਲ ਲੁੱਟ ਖੋਹ ਕੀਤੀ, ਔਰਤਾਂ ਤੇ ਕੁੜੀਆਂ ਨਾਲ ਬਦਸਲੂਕੀ ਤੱਕ ਕੀਤੀ। ਪਰ ਪੰਜਾਬ ਦਾ ਖੂਨ ਵੱਖਰਾ ਹੈ। ਇੱਥੇ ਜਦੋਂ ਔਕੜ ਪੈਂਦੀ ਹੈ ਤੇ ਸਿੱਖ ਆਪਣੇ ਦਿਲ ਦੇ ਦਰਵਾਜ਼ੇ ਖੋਲ ਦਿੰਦੇ ਨੇ। ਨਾ ਬ੍ਰਾਹਮਣਾਂ ਵਾਂਗ ਕਿਸੇ ਦੀ ਜ਼ਾਤ ਵੇਖਦੇ ਨੇ। ਕਿਸੇ ਵੀ ਧਰਮ ਤੇ ਜੋ ਵੀ ਮੁਸੀਬਤ ਹੁੰਦੀ ਹੈ ਉਹਨੂੰ ਹਰੇਕ ਜ਼ਰੂਰਤ ਦੀ ਚੀਜ਼ ਦਾ ਲੰਗਰ ਲਾ ਦਿੰਦੇ ਨੇ। ਅਸੀਂ ਕੁੱਲ ਲੁਕਾਈ ਤੋਂ ਵੱਖਰੇ ਹਾਂ। ਸਾਡਾ ਸਿਧਾਂਤ ਕੁੱਲ ਦੁਨੀਆ ਦੇ ਸਿਧਾਂਤਾਂ ਤੋਂ ਵੱਖਰਾ ਹੈ। ਜਿੱਥੇ ਲੋਕ ਇਹੋ ਜਿਹੀਆਂ ਮੁਸੀਬਤਾਂ ਦੇ ਸਮੇਂ ਕੀਮਤਾਂ ਵਧਾ ਕੇ ਆਪਣਾ ਫਾਇਦਾ ਚੁੱਕਦੇ ਨੇ, ਉਦੋਂ ਸਿੱਖ ਲੁਕਾਈ ਦੇ ਸਿਰ ਤੇ ਮੁਸੀਬਤਾਂ ਦਾ ਭਾਰ ਚੁੱਕਦੇ ਨੇ। ਤੇ ਮੈਂ ਫਿਰ ਕਿਉਂ ਨਾ ਫਖਰ ਕਰਾਂ ਤੇ ਕਹਾਂ ਕਿ ਮੈਂ ਦੇਸ਼ ਪੰਜਾਬ ਦਾ ਵਸਨੀਕ ਹਾਂ। ਗੁਰੂ ਮਹਾਰਾਜ ਪੰਜਾਬੀਆਂ ਨੂੰ ਚੜ੍ਹਦੀ ਕਲਾ ਬਖਸ਼ਣ। ਬਹੁਤ ਬਹੁਤ ਸ਼ੁਕਰੀਆ ਬੌਬ ਸਿੰਘ ਜੀ, ਸੋਹਣ ਸਿੰਘ ਮਾਇਲ, ਹਰਜਿੰਦਰ ਮਾਇਲ, ਹਰਮਿੰਦਰ ਸਿੰਘ, ਪ੍ਰਦੀਪ ਸਿੰਘ, ਦੀਪ ਸਿੰਘ, ਸਭ ਦਾ ਸ਼ੁਕਰੀਆ। ਉਹਨਾਂ ਨੇ ਫਤਿਹ ਬੁਲਾਈ ਹੈ ਔਰ ਖਾਲਿਸਤਾਨ ਜ਼ਿੰਦਾਬਾਦ ਕਿਹਾ। ਦੇਖੋ, ਜਦੋਂ ਬਾਬਰੀ ਮਸਜਿਦ 6 ਦਸੰਬਰ 1992 ਨੂੰ ਢਾਈ ਗਈ, ਜ਼ਾਹਰ ਹੈ ਬਿਲਕੁਲ ਗੈਰ ਕਾਨੂੰਨੀ 5 ਸਦੀਆਂ ਪੁਰਾਣਾ ਇਤਿਹਾਸਕ ਮੁਕਾਮ, ਔਰ ਉਸ ਵੇਲੇ ਬੜੀਆਂ ਐਸ਼ੋਰੈਂਸਿਸ ਦਿੱਤੀਆਂ ਗਈਆਂ, ਅਦਾਲਤਾਂ 'ਚ ਇਨਸਾਫ ਹੋਏਗਾ, ਉੱਥੇ ਹੀ ਮਸਜਿਦ ਬਣੇਗੀ, ਇਹ ਦਾਅਵੇ ਕੀਤੇ ਗਏ। ਪਰ ਉਸ ਵੇਲੇ ਯੂਪੀ ਹਾਈ ਕੋਰਟ ਨੇ ਤਾਂ ਫਿਰ ਵੀ ਉਸ ਦੇ 3 ਹਿੱਸੇ ਕਰ ਦਿੱਤੇ ਜਦੋਂ ਤੱਕ ਫੈਸਲਾ ਸੁਣਾਇਆ। ਲੰਬਾ ਵਕਤ ਤੋਂ ਚੱਲਿਆ ਕੇਸ ਕਿ ਜੀ ਇੱਕ ਨਿਰਮਲ ਅਖਾੜੇ ਨੂੰ, ਇੱਕ ਮਸਜਿਦ ਨੂੰ ਔਰ ਇੱਕ ਪਤਾ ਨਹੀਂ ਕੇਸ ਨੂੰ, ਥਰਡ ਪਾਰਟੀ ਨੂੰ, ਕੇਸ ਸੁਪਰੀਮ ਕੋਰਟ 'ਚ ਆ ਗਿਆ। ਸੁਪਰੀਮ, ਕਿਉਂਕਿ ਆਧਾਰ ਤਾਂ ਹੈ ਹੀ ਨਹੀਂ ਸੀ, ਨਾ ਥੱਲੇ ਜ਼ਮੀਨ 'ਚੋਂ ਕੁਝ ਨਿਕਲਿਆ ਸੀ, ਨਾ ਹੀ ਉਹ ਕਦੇ ਮੰਦਿਰ ਸੀ, ਔਰ ਕੋਈ ਐਵੀਡੈਂਸ ਵੀ ਨਹੀਂ ਸੀ। ਇਸ ਦੇ ਉਲਟ ਐਵੀਡੈਂਸ ਤਾਂ ਇਹੀ ਸੀ ਕਿ ਵੀ ਹਿਸਟੋਰੀਕਲ ਸਟਰਕਚਰ ਹੈ 5 ਸਦੀਆਂ ਤੋਂ। ਲੇਕਿਨ ਜਦੋਂ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਫੈਸਲਾ ਸੁਣਾਇਆ, ਔਰ ਮੈਂ ਫਿਰ ਯਾਦ ਦਹਾਨੀ ਕਰਵਾ ਦਿਆਂ ਕਿ ਫੈਸਲਾ ਵੀ ਉਦੋਂ ਸੁਣਾਇਆ ਗਿਆ ਜਿੱਦਣ 9 ਨਵੰਬਰ 2019 ਨੂੰ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਸੀ, ਔਰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦੇ ਲਈ ਇਮਰਾਨ ਖਾਨ ਔਰ ਪਾਕਿਸਤਾਨ ਦੇ ਉੱਘੇ ਲੋਕ ਔਰ ਹਜ਼ਾਰਾਂ ਦੀ ਗਿਣਤੀ ਸਿੱਖ ਕਰਤਾਰਪੁਰ ਸਾਹਿਬ ਸਨ। ਇੱਕ ਤਾਂ ਉਸ ਖਬਰ ਨੂੰ ਕਿਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੂਸਰੇ ਪਾਸੇ ਜਿਹੜਾ ਫੈਸਲਾ ਸੁਣਾਇਆ ਗਿਆ ਉਹਦੇ 'ਚ ਇਹ ਸੀ ਕਿ ਬੇਸ਼ੱਕ ਮੰਦਿਰ ਹੋਣ ਦਾ ਸਬੂਤ ਨਹੀਂ ਨੇ, ਲੇਕਿਨ ਲੋਕਾਂ ਦੀ ਆਸਥਾ ਨੂੰ ਧਿਆਨ 'ਚ ਰੱਖਦੇ, ਆਸਥਾ ਵਿਸ਼ਵਾਸ ਨੂੰ ਕਹਿੰਦੇ ਨੇ, ਫੇਥ ਨੂੰ, ਇਸ ਦੇ ਲਈ ਜਿਹੜਾ ਇੱਥੇ ਮੰਦਿਰ ਹੀ ਬਣਾਇਆ ਜਾਣਾ ਚਾਹੀਦਾ। ਹਾਂ, ਮੁਸਲਮਾਨਾਂ ਨੂੰ ਕਿਤੇ 5 ਏਕੜ ਜ਼ਮੀਨ ਦੇ ਦਿਓ ਤਾਂ ਕਿ ਉਹ ਆਪਣੀ ਮਸਜਿਦ ਵੀ ਬਣਾ ਲੈਣ। ਔਰ ਇਹ ਅਦਾਲਤ ਨੇ, ਸੁਪਰੀਮ ਕੋਰਟ ਨੇ ਆਪਣੇ ਹੀ ਅਦਲ ਦਾ ਜਿਹੜਾ ਪੂਰਾ ਜਲੂਸ ਕੱਢਿਆ ਸੀ। ਹੁਣ ਅਸੀਂ ਦੇਖਦੇ ਹਾਂ ਕਿ 5 ਅਗਸਤ 2019 ਨੂੰ ਰਾਜ ਸਭਾ ਦੇ ਵਿੱਚ ਅਮਿਤ ਸ਼ਾਹ ਇੱਕ ਕਾਗਜ਼ ਦਾ ਟੁਕੜਾ ਲੈ ਕੇ ਆਉਂਦਾ, ਔਰ ਜਿਸ ਤੇਜ਼ੀ ਨਾਲ ਆਰਟੀਕਲ 370 35A ਜਿਹੜੇ ਮੂਲ ਭਾਰਤੀ ਕਨਸਟੀਟਿਊਸ਼ਨ ਦੇ ਡਰਾਫਟ ਦਾ ਹਿੱਸਾ ਸੀ ਉਹਨਾਂ ਦਾ ਭੋਗ ਪਾ ਦਿੱਤਾ ਜਾਂਦਾ ਹੈ। 4 ਸਾਲ ਹੋ ਗਏ, ਔਰ ਉਹਦਾ ਇਹੀ ਨਹੀਂ ਵੀ ਆਰਟੀਕਲ 370 ਖਤਮ ਕੀਤਾ, ਸੂਬੇ ਦੇ ਤੌਰ ਤੇ ਵੀ ਵਜੂਦ ਖਤਮ ਕਰਤਾ, ਯੂਨੀਅਨ ਟੈਰੀਟਰੀ ਬਣਾਤਾ। 3 ਡਰਟੀ ਡੀਜ਼, ਡੈਮੋਗ੍ਰਾਫੀ ਬਦਲੀ, ਰੀਡਿਸਟ੍ਰਿਕਟਿੰਗ, ਉਹਨਾਂ ਨੂੰ ਜਿਹੜੇ ਕਬੀਲੇ ਨਹੀਂ ਵੀ ਸੀ ਉਹਨਾਂ ਨੂੰ ਕਬੀਲੇ ਦਾ ਸਟੇਟਸ ਦੇ ਕੇ ਮੇਨ, ਤਾਂ ਕਿ ਮੁਸਲਮਾਨਾਂ ਦੀ ਪੋਪੂਲੇਸ਼ਨ ਘਟਾ ਕੇ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਦੇ ਵਿੱਚ, ਲਦਾਖ ਨੂੰ ਵੈਸੇ ਹੀ ਅੱਡ ਯੂਨੀਅਨ ਟੈਰੀਟਰੀ ਬਣਾ ਦਿੱਤਾ। ਸੋ ਉਹ ਸਾਰੀ ਡਰਟ ਤਾਂ ਚੱਲ ਹੀ ਰਹੀ ਸੀ। 20 ਦੇ ਤੋਂ ਜ਼ਿਆਦਾ ਪੈਟੀਸ਼ਨਾਂ ਸੁਪਰੀਮ ਕੋਰਟ 'ਚ ਗਈਆਂ ਕਿ ਆਰਟੀਕਲ 370 ਜਿਹੜਾ ਇਹ ਤਾਂ ਕਨਸਟੀਟਿਊਸ਼ਨ ਦਾ ਹਿੱਸਾ ਹੈ ਮੂਲ ਤੌਰ ਤੇ, ਇਹ ਸਟੈਪ ਅਨਕਨਸਟੀਟਿਊਸ਼ਨ। 4 ਸਾਲ ਤੋਂ ਪੂਰੀ ਗੁੰਡਾਗਰਦੀ, ਫੌਜ ਰੱਖ ਕੇ ਜੰਮੂ ਕਸ਼ਮੀਰ ਦੇ ਸਾਰੇ ਹੀ ਕਾਨੂੰਨਾਂ ਦੀ ਜਿਹੜੀ ਹੈ ਜਹੀ ਤੇਈ ਫੇਰੀ ਜਾ ਰਹੀ ਹੈ। ਪਰ ਸੁਪਰੀਮ ਕੋਰਟ ਕੋਲ, ਜਿਹਦੇ ਕੋਲ ਕੋਈ ਕੁੱਤਾ ਸੜਕ ਤੇ ਮਰ ਜਾਏ
तो सू मोटो नोटिस लै लैंदे ने 20 ਪੈਟੀਸ਼ਨਾਂ ਦੇ ਬਾਵਜੂਦ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਕੋਈ ਸੁਣਵਾਈ ਨਹੀਂ ਕੀਤੀ। ਦੇਖੋ। ਹੁਣ ਉਹ ਸ਼ੁਰੂ ਹੈ, ਉਹਨਾਂ ਨੇ ਕਿਹਾ ਜੀ ਤੇਜ਼ੀ ਨਾਲ ਹਰ ਰੋਜ਼ ਸੁਣਵਾਈ ਹੋਏਗੀ, ਸਿਰਫ ਮੰਡੇ ਤੇ ਫਰਾਈਡੇ ਨਹੀਂ ਹੋਏਗੀ ਕਿਉਂਕਿ ਉਸ ਦਿਨ ਮਿਸਲੀਨੀਅਸ ਜਿਹੜੀ ਹੈ ਇਸ਼ੂ ਵੀ ਸੁਪਰੀਮ ਕੋਰਟ ਨੇ ਲੈਣੇ ਹੁੰਦੇ ਨੇ। ਔਰ ਉਸ ਦੌਰਾਨ ਹੀ ਹੁਣ ਜਿਹੜੀ ਇੰਡੀਅਨ ਗਵਰਨਮੈਂਟ ਨੇ ਸਬਮਿਸ਼ਨ ਦਿੱਤੀ 2 ਦਿਨ ਪਹਿਲਾਂ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਚੈਲੰਜ ਟੂ ਆਰਟੀਕਲ 370 historical changes led to unprecedented developments, progress, security and stability to the region, center tell supreme। ਉਹਨਾਂ ਨੇ ਕਿਹਾ ਜੀ ਜਦੋਂ ਦਾ ਅਸੀਂ ਆਰਟੀਕਲ 370 ਤੋੜਿਆ ਬਹੁਤ ਡਿਵੈਲਪਮੈਂਟ ਹੋਈ ਹੈ ਜੰਮੂ ਕਸ਼ਮੀਰ 'ਚ, ਉਹਦੀ ਸਿਕਿਉਰਿਟੀ ਠੀਕ ਹੋ ਗਈ, ਸਟੇਬਿਲਿਟੀ ਹੋ ਗਈ। ਫਿਰ ਨਾਲ ਆਰਟੀਕਲ 370 ਮੂਵ ਬ੍ਰੌਡ ਸਿਕਿਉਰਿਟੀ ਟੂ ਰੀਜਨ। ਹੁਣ ਇਹ ਸਾਰਾ ਆਪਣੇ ਉਹ ਐਫੀਡੇਵਿਟ ਸਬਮਿਟ ਕਰ ਰਹੇ ਨੇ। ਅੱਛਾ, ਹੁਣ ਇਹ ਜਿਹੜਾ ਬੈਂਚ ਬਣਿਆ ਜਿਹੜਾ ਹੀਅਰਿੰਗ ਕਰ ਰਿਹਾ ਹੈ ਉਸ ਨੂੰ ਹੈਡ ਕਰ ਰਿਹਾ ਚੀਫ ਜਸਟਿਸ ਚੰਦਰਚੂੜ, ਔਰ ਉਹਨੇ ਜਿਹੜਾ ਇਹ ਕਿਹਾ ਕਿ ਜੀ ਇਹ ਸੈਂਟਰ ਨੇ ਉਸ ਤੋਂ ਬਾਅਦ ਕੀ ਕੀਤਾ ਹੈ, ਪ੍ਰੋਗਰੈਸ ਹੋਈ ਹੈ ਕਿ ਇਹ ਸਾਡਾ ਵਿਸ਼ੂ ਨਹੀਂ ਹੈ। ਅਸੀਂ ਤਾਂ ਇਹ ਦੇਖਣਾ ਹੈ ਕਿ ਆਰਟੀਕਲ 370 ਨੂੰ ਐਬਰੋਗੇਟ ਕਰਨਾ ਇਹ ਕਨਸਟੀਟਿਊਸ਼ਨਲ ਸੀ ਕਿ ਅਨਕਨਸਟੀਟਿਊਸ਼ਨਲ ਸੀ। ਹੁਣ ਇਸ ਸਟੇਟਮੈਂਟ ਤੋਂ ਕਈਆਂ ਨੂੰ ਹੋਪ ਜਾਗ ਗਈ ਕਿ ਹੋ ਸਕਦਾ ਹੈ ਸੁਪਰੀਮ ਕੋਰਟ ਕਹਿ ਦੇ ਵੀ ਅਨਕਨਸਟੀਟਿਊਸ਼ਨਲ ਹੈ, ਇਸ ਲਈ ਵਾਪਸ ਆਰਟੀਕਲ 370 ਉੱਥੇ ਲਾਗੂ ਕੀਤਾ ਜਾਏ ਔਰ ਉਹੀ ਸਟੇਟਸ ਜੋ ਸੀ ਉਹ ਰੱਖਿਆ ਜਾਏ। ਪਰ ਅਸੀਂ ਇਹਨੂੰ ਤੁਸੀਂ ਪ੍ਰੈਡਿਕਸ਼ਨ ਹੀ ਕਹਿ ਸਕਦੇ ਹੋ ਕਿ ਜਿਵੇਂ ਅਸੀਂ ਇਹ ਗੱਲ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਗਈ, ਉਸ ਤੋਂ ਬਾਅਦ ਇੱਥੇ ਥਰਡ ਵਰਲਡ ਬ੍ਰੌਡਕਾਸਟਿੰਗ ਇੱਕ ਚੈਨਲ ਹੁੰਦਾ ਸੀ, ਉਹਦੇ 'ਚ ਇੱਕ ਸ਼ੰਕਰਾਚਾਰੀਆ ਨੂੰ ਲਿਆਂਦਾ, ਇੱਕ ਸਿਧਾਰਥਾ ਜਿਹੜਾ ਹੁਣ ਜਿਹੜਾ ਉਹ ਦਾ ਹਿੰਦੂ ਦਾ ਵੀ ਐਡੀਟਰ ਰਿਹਾ, ਇੱਥੇ PhD ਕਰਦਾ ਸੀ ਕੋਲੰਬੀਆ ਯੂਨੀਵਰਸਿਟੀ 'ਚ, ਪ੍ਰੋਗਰੈਸਿਵ ਸਟੂਡੈਂਟਸ ਯੂਨੀਅਨ ਦਾ ਨੁਮਾਇੰਦਾ ਸੀ ਉਹ ਵੀ, ਔਰ ਦੂਜਾ। ਔਰ ਉਸ ਜਿਹੜੀ ਪੈਨਲ ਡਿਸਕਸ਼ਨ 'ਚ ਵੀ ਮੈਂ ਕਿਹਾ ਸੀ ਕਿ ਉੱਥੇ ਕਦੇ ਮਸਜਿਦ ਨਹੀਂ ਬਣੇਗੀ, ਕਿ ਤੁਸੀਂ ਤਾਂ ਇਹ ਕਹਿੰਦੇ ਹੋ ਜੀ, ਇਹ ਕਹਿ ਰਹੇ ਨੇ ਵੀ ਅਸੀਂ ਉੱਥੇ ਹੀ ਬਣਾਵਾਂਗੇ, ਉਹ ਤਾਂ ਇਹ ਕਹਿ ਰਹੇ ਨੇ ਕਿ ਵੀ ਇਹ ਤਾਂ ਪਹਿਲੀ ਝਾਂਕੀ ਹੈ, ਮਥੁਰਾ ਕਾਸ਼ੀ ਬਾਕੀ ਹੈ। ਅੱਛਾ, ਸੋ ਇਹੀ ਗੱਲ ਅਸੀਂ ਜਦੋਂ ਬਾਬਰੀ ਮਸਜਿਦ ਦਾ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਕਿ ਜੀ ਭਾਵੇਂ ਉਹ ਮਸਜਿਦ ਸੀ ਔਰ ਕੋਈ ਐਸੇ ਸਬੂਤ ਨਹੀਂ ਨੇ ਕਿ ਉੱਥੇ ਜਿਹੜੀ ਹੈ ਕੋਈ ਮੰਦਰ ਹੋਏ, ਲੇਕਿਨ ਆਸਥਾ ਦਾ ਮਾਮਲਾ ਹੈ। ਅੱਛਾ, ਤਾਂ ਸਾਨੂੰ ਇਹ ਲੱਗਦਾ ਵੀ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਵੀ, ਜਿਹਨੇ 4 ਸਾਲ 20 ਪਟੀਸ਼ਨਾਂ ਨਹੀਂ ਸੁਣੀਆਂ, ਉਹ ਇਹੀ ਕਹੇਗਾ ਕਿ ਜੀ ਹੋਇਆ ਤਾਂ ਇਹ ਠੀਕ ਨਹੀਂ ਹੈ ਕਨਸਟੀਟਿਊਸ਼ਨਲੀ, ਲੇਕਿਨ ਹੁਣ ਆਲਰੇਡੀ ਸਮੇਂ ਦੀ ਗਤੀ 4 ਸਾਲ ਬਾਅਦ ਉੱਥੇ ਜਾ ਚੁੱਕੀ ਹੈ ਕਿ ਹੁਣ ਅਸੀਂ ਕਾਰਟ ਨੂੰ, ਵੀ ਕਾਂਟ ਪੁੱਟ ਦਾ ਕਾਰਟ ਬਿਫੋਰ ਦਾ ਹਾਰਸ, ਹੁਣ ਹਾਰਸ ਉੱਥੇ ਹੀ ਰਹਿਣ ਦੇ, ਉਹਦੇ ਮਗਰ ਕਾਰਟ ਹੈ। ਇਹ ਰਿਗਰੈਟੇਬਲ ਹੈ ਜਿਵੇਂ ਕੀਤਾ ਗਿਆ, ਲੇਕਿਨ ਇਹ ਜਿਹੜਾ ਸਮੇਂ ਦੀ ਮੰਗ ਔਰ ਨੀਡ ਆਫ ਦਾ ਟਾਈਮ ਐਂਡ ਪੈਟਰੀਓਟਿਜ਼ਮ ਜਾਂ ਨੈਸ਼ਨੈਲਿਟੀ ਕੋਈ ਨਾ ਕੋਈ ਕਾਰਡ ਖੇਲਣਗੇ, ਔਰ ਕੋਈ ਚਾਂਸ ਨਹੀਂ ਹੈ ਕਿ ਇਹਨਾਂ ਨੇ ਜੰਮੂ ਕਸ਼ਮੀਰ ਨੂੰ ਵਾਪਸ ਆਰਟੀਕਲ 370 ਦੇਣਾ। ਇਹ ਸਾਡੀ ਪ੍ਰੈਡਿਕਸ਼ਨ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦਿਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦਿੱਤੀ ਤੋਂ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।